ਆਪਾਂ ਸਨਮਾਨਾਂ ਤੋਂ। ਸਨਮਾਨ ਸਰਕਾਰਾਂ ਵੀ ਦਿੰਦੀਆਂ ਨੇ ਤੇ ਸਨਮਾਨ ਸਮਾਜਿਕ ਜਥੇਬੰਦੀਆਂ ਵੀ ਲੋਕਾਂ ਦਾ ਕਰਦੀਆਂ ਨੇ। ਪਰ ਬਹੁਤੀ ਵਾਰ ਵਿਚਰਦਿਆਂ ਆਪਦੀ ਜ਼ਿੰਦਗੀ ਦੇ ਵਿੱਚ ਬੰਦੇ ਦੀ ਜ਼ਿੰਦਗੀ ਦੇ ਵਿੱਚ ਮੁਕਾਮ ਅਜਿਹੇ ਆ ਜਾਂਦੇ ਆ, ਜਦੋਂ ਤੁਹਾਨੂੰ ਲੱਗਦਾ ਕਿ ਮੈਂ ਸਰਕਾਰ ਦੀ ਰਾਏ ਦੇ ਨਾਲ ਇਤਫਾਕ ਨਹੀਂ ਰੱਖਦਾ ਤੇ ਹੁਣ ਵੇਲਾ ਆ ਗਿਆ ਕਿ ਮੈਨੂੰ ਸਨਮਾਨ ਮੋੜ ਦਿੱਤਾ ਜਾਵੇ। ਮੈਂ ਆਪਣਾ ਸਨਮਾਨ ਮੋੜਨਾ ਚਾਹੁੰਦਾ ਜਾਂ ਚਾਹੁੰਦੀ ਹਾਂ। ਇਹ ਹੋਇਆ ਵੀ ਹੈ। 2014 ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਿਸਟਮ ਦੇ ਨਾਲ ਆਪਣੀ ਰਾਏ ਇਤਫਾਕ ਨਾ ਰੱਖਣ ਕਰਕੇ ਸਨਮਾਨ ਮੋੜੇ ਵੀ। ਇਹ ਤੁਹਾਡੀ ਨਿੱਜੀ ਸਲਾਹ ਤੇ ਨਿੱਜੀ ਮਰਜ਼ੀ ਤੇ ਡਿਪੈਂਡ ਗੱਲ ਹੈ। ਪਰ ਖਬਰ ਕਹਿ ਰਹੀ ਹੈ ਕਿ ਹੁਣ ਰੋਸ ਵਜੋਂ ਸਨਮਾਨ ਮੋੜਨ ਤੇ ਪਾਬੰਦੀ ਲੱਗ ਗਈ ਹੈ। ਹਾਂ, ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਹੁਣ ਤੁਸੀਂ ਜੇਕਰ ਰੋਸ ਪ੍ਰਗਟਾਉਂਦੇ ਆ, ਆਪਣਾ ਕੋਈ ਮਾਣ, ਆਪਣਾ ਸਨਮਾਨ, ਆਪਣਾ ਕੋਈ ਮੈਡਲ, ਆਪਣੀ ਕੋਈ ਜਿੱਤ ਦਾ ਦਸਤਾਵੇਜ਼, ਜਾਂ ਤੁਹਾਨੂੰ ਕੋਈ ਸਰਕਾਰ ਵੱਲੋਂ ਵੱਡੇ ਕੋਈ ਰਤਨ, ਸਨਮਾਨ, ਪੁਰਸਕਾਰ, ਪਦਮ ਸ਼੍ਰੀ ਜਾਂ ਕੁਝ ਮਿਲੇ ਨੇ, ਤੇ ਤੁਸੀਂ ਰੋਸ ਵਜੋਂ ਮੋੜੋਗੇ ਤਾਂ ਹੁਣ ਮੋੜ ਨਹੀਂ ਸਕੋਗੇ। ਉਸ ਨੂੰ ਮੋੜਨ ਦਾ ਤੁਸੀਂ ਐਲਾਨ ਨਹੀਂ ਕਰ ਸਕੋਗੇ, ਉਸ ਨੂੰ ਮੀਡੀਆ 'ਚ ਪ੍ਰਚਾਰ ਪ੍ਰਸਾਰ ਨਹੀਂ ਸਕੋਗੇ। ਭਾਰਤ ਸਰਕਾਰ ਇਸ ਮਸਲੇ ਤੇ ਰੋਕ ਲਾਉਣ ਲਈ ਇੱਕ ਰੂਪਰੇਖਾ ਉਲੀਕ ਕੇ ਸਾਹਮਣੇ ਆ ਗਈ ਹੈ, ਔਰ ਉਹ ਰੂਪਰੇਖਾ ਤੈਅ ਹੋ ਗਿਆ। ਬਿਲਕੁਲ ਤੁਸੀਂ ਜਿਵੇਂ ਦਰੁਸਤ ਫਰਮਾਇਆ ਕਿ 2014-15 ਤੋਂ ਜਿਹੋ ਜਿਹਾ ਦੌਰ ਭਾਰਤ ਸ਼ੁਰੂ ਹੋਇਆ, ਪਰ ਮੈਂ ਤਾਂ ਉਹ ਤੋਂ ਪਿੱਛੇ ਤੱਕ ਦੀ ਜੇਕਰ ਗੱਲ ਕਰਾਂ ਤਾਂ ਤੁਸੀਂ ਗੌਰ ਕਰੋ ਕਿ ਕਦੋਂ ਕਦੋਂ ਅਸੀਂ ਰੋਸ ਵਜੋਂ ਆਪਣੇ ਸਨਮਾਨ ਮੋੜੇ ਨੇ। 84 ਇਸ ਦਾ ਬਹੁਤ ਵੱਡਾ ਗਵਾਹ ਹੈ ਕਿ 84 ਦੇ ਵਿੱਚ ਫੌਜ ਦੇ ਅਧਿਕਾਰੀਆਂ ਵੱਲੋਂ, ਫੌਜ 'ਚ ਕੰਮ ਕਰਦੇ ਜਵਾਨਾਂ ਵੱਲੋਂ, ਫੌਜ ਦੇ ਵਿੱਚ ਕੁਰਬਾਨ ਹੋਣ ਦੇ ਬਦਲੇ ਮਿਲੇ ਪਰਿਵਾਰ ਨੂੰ ਜਿਹੜੇ ਮੈਡਲ ਸੀਗੇ ਉਹਨਾਂ ਨੂੰ, ਉਹਨਾਂ ਸਨਮਾਨਾਂ ਨੂੰ, ਜਾਂ ਕਈਆਂ ਨੇ ਨੌਕਰੀਆਂ ਤੱਕ ਆਪਣੀਆਂ ਛੱਡੀਆਂ। ਕਈ ਹੋਰ ਸਾਹਿਤਕਾਰਾਂ, ਲੇਖਕਾਂ, ਵੱਡੇ ਦੁਨੀਆ ਭਰ ਦੇ ਵਿੱਚ ਵੱਸਦੇ ਭਾਰਤ ਦੇ ਕਿੰਨੇ ਲੋਕਾਂ ਨੇ ਉਹ ਸਨਮਾਨ ਆਪਣੇ ਮੋੜੇ ਸੀ। ਉਹ ਰੋਸ ਸੀਗਾ ਜੀ ਜੀ। ਤੇ ਉਸ ਤੋਂ ਬਾਅਦ ਜਿਹੜੀ ਤੁਸੀਂ ਗੱਲ ਕਰ ਰਹੇ ਹੋ 2014-15 ਤਾਂ ਲੰਬੀ ਲਿਸਟ ਹੈ, ਚਾਹੇ ਉਹ ਲੇਖਕਾਂ ਦੇ ਹਵਾਲੇ ਨਾਲ, ਚਾਹੇ ਉਹ ਅਸਹਿਣਸ਼ੀਲਤਾ ਦੇ ਹਵਾਲੇ ਨਾਲ, ਚਾਹੇ ਉਹ ਇਹਨਾਂ ਜਿਹੋ ਜਿਹੀ ਨੀਤੀਆਂ ਸੀ ਉਹਨਾਂ ਦੇ ਹਵਾਲੇ ਨਾਲ, ਕਿੰਨਾ ਕੁਛ ਸਾਹਮਣੇ ਆਇਆ। ਕਿੰਨੀਆਂ ਧਿਰਾਂ ਜਿਹਨੇ ਲੇਖਕ, ਪੱਤਰਕਾਰਾਂ, ਕਵੀਆਂ ਨੂੰ ਅੰਦਰ ਦਿੱਤਾ, ਉਹਦੇ ਰੋਸ ਵਜੋਂ ਕਿੰਨਿਆਂ ਨੇ। ਫਿਰ 2021-22 ਲੰਘ ਕੇ ਗਿਆ ਕਿਸਾਨ ਅੰਦੋਲਨ। ਉਸ ਦੌਰਾਨ ਪੰਜਾਬ ਦੇ, ਹਰਿਆਣਾ ਦੇ ਵੱਡੇ ਸਾਹਿਤਕਾਰਾਂ ਨੇ, ਲੇਖਕਾਂ ਨੇ ਪਦਮ ਸ਼੍ਰੀ ਤੱਕ, ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਤੱਕ ਵਾਪਸ ਕਰਨ ਦਾ ਐਲਾਨ ਕੀਤਾ। ਇਹ ਵੱਖਰੀ ਗੱਲ ਹੈ ਕਿ ਸਰਕਾਰਾਂ ਨੇ ਵਾਪਸ ਨਹੀਂ ਲਏ, ਪਰ ਉਹਨਾਂ ਨੇ ਸਾਹਮਣੇ ਆ ਕੇ ਕਿਹਾ ਕਿ ਆ ਚੱਕੋ, ਸਾਨੂੰ ਨਹੀਂ ਲੋੜ। ਸੋ ਫਿਰ ਉਸ ਤੋਂ ਬਾਅਦ ਹੁਣ ਆ ਜੀ ਆਪਾਂ ਪਿਛਲੇ ਦਿਨੀ ਪਹਿਲਵਾਨਾਂ ਦਾ ਇੱਕ ਲੰਮਾ ਧਰਨਾ ਚੱਲਿਆ, ਜਿਹੜਾ ਅਜੇ ਵੀ ਮਾਮਲਾ ਉਸੇ ਤਰ੍ਹਾਂ ਚੱਲ ਰਿਹਾ, ਤੇ ਉਸ ਮਾਮਲੇ ਦੇ ਉੱਤੇ ਉਹ ਪਹਿਲਵਾਨ ਅੱਕ ਕੇ ਗੰਗਾ 'ਚ ਬਹਾਉਣ ਚਲੇ ਗਏ ਸੀ ਆਪਣੇ ਪੁਰਸਕਾਰ ਮੈਡਲਾਂ ਨੂੰ। ਹਾਂਜੀ ਹਾਂਜੀ, ਬਿਲਕੁਲ। ਤੇ ਹੁਣ ਜੋ ਕੁਝ ਮਨੀਪੁਰ 'ਚ ਵਾਪਰ ਰਿਹਾ, ਮੈਨੂੰ ਪਤਾ ਲੱਗ ਰਿਹਾ ਮਨੀਪੁਰ ਦੇ ਕੁਝ ਖਿਡਾਰੀਆਂ ਨੇ, ਕੁਝ ਮੁਰਲੀਆਂ ਹਸਤੀਆਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਉਹਨੂੰ ਇੱਛਾ ਪ੍ਰਗਟਾਈ ਹੈ ਕਿ ਅਸੀਂ ਸਨਮਾਨ ਮੋੜਨਾ ਚਾਹੁੰਦੇ ਜੀ, ਸਾਨੂੰ ਲੋੜ ਨਹੀਂ। ਜੇਕਰ ਤੁਸੀਂ ਸਾਡੇ ਨਾਗਰਿਕਾਂ ਦਾ ਸਨਮਾਨ ਹੀ ਨਹੀਂ ਰੱਖਣਾ, ਉਹਨਾਂ ਦੀ ਇੱਜ਼ਤ ਮਾਣ ਹੀ ਨਹੀਂ ਰੱਖਣੀ, ਫਿਰ ਅਸੀਂ ਮੈਡਲ ਕੀ ਕਰਨੇ ਨੇ। ਤੋ ਇਹ ਸਾਰਾ ਵਰਤਾਰੇ ਦੇ ਵਿੱਚ ਭਾਰਤ ਸਰਕਾਰ, ਕੇਂਦਰ ਸਰਕਾਰ ਇੱਕ ਰੂਪਰੇਖਾ ਤਿਆਰ ਕਰਕੇ ਸਾਹਮਣੇ ਲਿਆ ਰਹੀ ਹੈ ਜੀ, ਔਰ ਉਹ ਰੂਪਰੇਖਾ ਕਿਸੇ ਵੀ ਸਮੇਂ ਸੰਸਦ 'ਚ ਆ ਕੇ ਕਾਨੂੰਨ ਦਾ ਰੂਪ ਵੀ ਧਾਰ ਕਰ ਸਕਦੀ ਹੈ ਕਿ ਭਾਈ ਤੁਹਾਨੂੰ ਜਿਹੜਾ ਸਨਮਾਨ ਹੁਣ ਮਿਲੂਗਾ, ਉਹ ਸਨਮਾਨ ਲੈਣ ਤੋਂ ਪਹਿਲਾਂ, ਚਾਹੇ ਉਹ ਪਦਮ ਭੂਸ਼ਣ ਹੈ, ਪਦਮ ਸ਼੍ਰੀ ਹੈ ਨਾ, ਪਦਮ ਪੁਰਸਕਾਰ ਹੈ, ਜਾਂ ਤੁਹਾਨੂੰ ਸ਼੍ਰੋਮਣੀ ਸਾਹਿਤਕਾਰ ਹੈ, ਮੰਨ ਲਓ ਜਿਹੜੇ ਦੇਸ਼ ਪੱਧਰ ਦੇ ਸਨਮਾਨ ਨੇ, ਉਹ ਜਿਹੜੇ ਸਨਮਾਨ ਸਰਕਾਰ ਵੱਲੋਂ, ਰਾਸ਼ਟਰਪਤੀ ਵੱਲੋਂ ਭੇਟ ਕੀਤੇ ਜਾਂਦੇ ਨੇ, ਉਹਨਾਂ ਨੂੰ ਦੇਣ ਤੋਂ ਪਹਿਲਾਂ ਤੁਹਾਤੋਂ ਇੱਕ ਫਾਰਮ ਭਰਾਇਆ ਜਾਊਗਾ, ਤੁਹਾਤੋਂ ਇੱਕ ਗਰੰਟੀ ਲਈ ਜਾਊਗੀ, ਤੁਹਾਤੋਂ ਲਿਖਤ ਦੇ ਵਿੱਚ ਦਸਤਾਵੇਜ਼ ਲਿਆ ਜਾਊਗਾ ਕਿ ਮੈਂ ਇਹ ਸਨਮਾਨ ਮੋੜਾਂਗਾ ਨਹੀਂ। ਜੇਕਰ ਮੈਂ ਸਰਕਾਰ ਨਾਲ ਕਿਸੇ ਗੱਲ ਉੱਤੇ ਸਹਿਮਤ ਨਾ ਵੀ ਹੋਇਆ, ਮੇਰੀ ਮੱਤ ਨਾ ਵੀ ਮਿਲਦੀ ਹੋਈ, ਤਾਂ ਵੀ ਮੈਂ ਇਸ ਸਨਮਾਨ ਦਾ ਸਨਮਾਨ ਕਰਾਂਗਾ ਤੇ ਦੇਸ਼ ਦਾ ਅਪਮਾਨ ਨਾ ਹੋਵੇ, ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਮੈਂ ਸਨਮਾਨ ਨਹੀਂ ਮੋੜਾਂਗਾ। ਕਿਸਾਨ ਅੰਦੋਲਨ ਦੇ ਦੌਰਾਨ ਪ੍ਰਵੀਨ ਜੀ ਸਾਡੇ ਮਨਾਂ 'ਚ ਆਉਂਦਾ ਸੀਗਾ ਕਿ ਇਹ ਬੜੇ ਲੋਕਾਂ ਕੋਲ ਜਾਂ ਵੱਡੀਆਂ ਹਸਤੀਆਂ ਕੋਲ ਜਾਂ ਵੱਡੇ ਕਾਰਜ ਕਰਨ ਵਾਲਿਆਂ ਕੋਲ ਤਾਂ ਮੋੜਨ ਲਈ ਬਹੁਤ ਕੁਝ ਹੈਗਾ, ਤੇ ਅਸੀਂ ਆਪਣਾ ਰੋਸਾ ਕਿਵੇਂ ਪ੍ਰਗਟਾਈਏ। ਸੋ ਮੈਂ ਅਕਸਰ ਕਰਕੇ ਸਾਡੇ ਕੋਲ ਤਾਂ ਚੀਕ ਹੈ ਕਿ ਅਸੀਂ ਚੌਂਕ 'ਚ ਖੜ ਕੇ ਚੀਕ ਮਾਰ ਸਕਦੇ ਹਾਂ, ਇਹੀ ਸਾਡਾ ਸਮਝ ਲਓ ਕਿ ਅਸਾਂ ਭਾਈ ਸਾਰਾ ਕੁਝ ਮੋੜਤਾ ਜੇ ਸਰਕਾਰ ਸਾਨੂੰ, ਹੈ ਨਾ। ਸੋ ਪਰ ਹੁਣ ਕੀ ਸਰਕਾਰ ਸਾਡੇ ਰੋਸ ਪ੍ਰਗਟਾਉਣ ਦੇ ਤਰੀਕਿਆਂ ਤੇ ਵੀ ਬੈਨ ਲਾ ਰਹੀ ਹੈ? ਹਾਂ ਬਿਲਕੁਲ। ਕੀ ਇਹ ਸਾਡੀ ਆਜ਼ਾਦੀ ਤੇ ਵੀ ਰੋਕ ਹੈ ਕਿ ਜਿਹੜੀ ਚੀਜ਼ ਸਾਨੂੰ ਤੁਸੀਂ ਦਿੱਤੀ, ਉਹ ਸਾਡੇ ਉਹਨਾਂ ਕਾਰਨਾਂ ਕਰਕੇ, ਉਹਨਾਂ ਕਾਰਜਾਂ ਕਰਕੇ ਦਿੱਤੀ। ਜੇ ਕਿਸੇ ਨੂੰ ਲੇਖਣੀ, ਚੰਗੀ ਸਮਾਜਿਕ ਚੇਤਨਾ ਵਾਲੀ ਲੇਖਣੀ ਕਰਕੇ, ਕਿਸੇ ਖਿਡਾਰੀ ਦੇ ਖੇਡ ਜਗਤ 'ਚ ਯੋਗਦਾਨ ਕਰਕੇ, ਤਾਂ ਕਿ ਹੋਰਾਂ ਨੂੰ ਉਤਸ਼ਾਹਿਤ ਕਰੇ। ਪਰ ਜੇਕਰ ਸਰਕਾਰਾਂ ਹੀ ਜਿਹੜੀਆਂ ਪਹਿਲਵਾਨਾਂ ਨੇ, ਧੀਆਂ ਨੇ ਭਾਰਤ ਲਈ ਵੱਡੇ ਵੱਡੇ ਮੈਡਲ ਜਿੱਤੇ, ਹੈ ਨਾ, ਤੇ ਉਹ ਉਹਨਾਂ ਨੂੰ ਪਦਮ ਸ਼੍ਰੀ ਤੱਕ, ਤੁਸੀਂ ਖੇਡ ਰਤਨ ਤੱਕ ਦੇ ਸਨਮਾਨ ਦਿੱਤੇ, ਤੇ ਹੁਣ ਤੁਸੀਂ ਉਹਨਾਂ ਦੀ ਗੱਲ ਨਾ ਸੁਣੋ,
ਜੀ ਤੇ ਮਣੀਪੁਰ ਚ ਕਾਰਾ ਵਾਪਰ ਰਿਹਾ ਤੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਬਹੁਤ ਰੋਸ ਚ ਹੈ, ਤੇ ਉਸ ਬੰਦੇ ਨੂੰ ਦੇਖ ਕੇ ਰੋਸ ਨਹੀਂ ਆਉਂਦਾ ਜਿਹੜਾ ਸੰਸਦ ਚ ਤੁਸੀਂ ਸਰਾਣੇ ਬਿਠਾਇਆ ਬ੍ਰਿਜ ਭੂਸ਼ਣ ਵਰਗਾ। ਸਹੀ। ਤੇ ਫਿਰ ਕਿੱਥੇ ਔਰਤ ਦਾ ਸਨਮਾਨ ਹੈ ਜੀ? ਫਿਰ ਇਸ ਰੋਸ ਵਜੋਂ ਵੀ ਹੁਣ ਜੇ ਬੰਦਾ ਆਪਣਾ ਰੋਸ ਪ੍ਰਗਟਾਉਣਾ ਚਾਹਵੇ, ਤੁਸੀਂ ਕਹਿੰਦੇ ਹੋ ਨਾ ਤੇਰਾ ਇਹ ਰੋਸ ਪ੍ਰਗਟਾਉਣ ਦਾ ਤਰੀਕਾ ਮਨਜ਼ੂਰ ਨਹੀਂ, ਤੈਨੂੰ ਜਿਹੜਾ ਸਨਮਾਨ ਦੇਤਾ ਆਪਣੇ ਘਰੇ ਰੱਖ, ਨਾ ਅਸੀਂ ਮੈਡਲ ਮੋੜਾਂਗੇ। ਮਤਲਬ ਕਿ ਇਹਦਾ ਮਤਲਬ ਤੁਹਾਡੀ ਆਜ਼ਾਦੀ ਤੇ ਇੱਕ ਤਰ੍ਹਾਂ ਨਾਲ ਬੰਨਣ ਲਾਉਣ ਦੀ ਕੋਸ਼ਿਸ਼ ਹੈ। ਹੁਣ ਇਹ ਹੈ ਕੀ ਹੈ, ਕਿਵੇਂ ਹੋਣ ਜਾ ਰਿਹਾ ਜੀ? ਇੱਕ ਸੰਸਦੀ ਕਮੇਟੀ ਹੈ ਪ੍ਰਵੀਨ ਜੀ, ਉਹ ਸੰਸਦੀ ਕਮੇਟੀ 31 ਮੈਂਬਰੀ ਕਮੇਟੀ ਹੈ। ਭਾਰਤ ਦਾ ਸੱਭਿਆਚਾਰਕ ਜਿਹੜਾ ਮੰਤਰਾਲਾ ਹੈ ਸਾਡਾ ਕੇਂਦਰੀ, ਹਾਂਜੀ, ਹੈ ਨਾ, ਜਿਹੜਾ ਉਸ ਸੱਭਿਆਚਾਰਕ ਮੰਤਰਾਲੇ ਦੇ ਹਵਾਲੇ ਨਾਲ ਇੱਕ ਕਮੇਟੀ ਦਾ ਗਠਨ ਹੁੰਦਾ, ਜਿਹਦੇ ਵਿੱਚ ਲੋਕ ਸਭਾ ਔਰ ਰਾਜ ਸਭਾ ਦੇ ਮੈਂਬਰ ਹੁੰਦੇ ਨੇ। 21 ਮੈਂਬਰ ਲੋਕ ਸਭਾ ਤੋਂ ਨੇ, 10 ਮੈਂਬਰ ਰਾਜ ਸਭਾ ਤੋਂ ਨੇ। ਇਹ 31 ਮੈਂਬਰੀ ਕਮੇਟੀ ਹੈ ਜਿਹਦੇ YSR ਕਾਂਗਰਸ ਦੇ ਆਗੂ ਤੇ ਰਾਜ ਸਭਾ ਮੈਂਬਰ ਨੇ ਬੀ ਵਿਜੇ ਸਾਈ ਰੈਡੀ, ਠੀਕ ਹੈ, ਇਹ ਪ੍ਰਧਾਨ ਨੇ ਜੀ। ਜੀ ਤੇ ਇਹਨਾਂ ਦੇ ਨਾਲ 30 ਮੈਂਬਰ ਹੋਰ ਨੇ। 31 ਮੈਂਬਰੀ ਇਹ ਕਮੇਟੀ ਹੈ, ਔਰ ਇਹ 31 ਮੈਂਬਰੀ ਕਮੇਟੀ ਨੂੰ ਇਹ ਰੂਪਰੇਖਾ ਉਲੀਕਣ ਲਈ ਸਰਕਾਰ ਨੇ ਕਿਹਾ, ਜਾਂ ਇਹਨਾਂ ਦੇ ਆਪਣੇ ਮਨ 'ਚ ਭਾਵ ਜਾਗ ਗਿਆ ਕਿ ਜੀ ਹੁਣ ਆਪਾਂ ਇਹ ਫਾਰਮੂਲਾ ਅਪਣਾਉਣਾ ਕਿ ਸਨਮਾਨ ਤਾਂ ਦੇਵਾਂਗੇ, ਪਹਿਲਾਂ ਲਿਖ ਕੇ ਗਰੰਟੀ ਦਿਓ ਕਿ ਹਾਂ ਭਾਈ ਤੁਸੀਂ ਕਿ ਇਹਨੂੰ ਵਾਪਸ ਨਹੀਂ ਕਰੋਗੇ। ਸੋ ਇਸ ਹਵਾਲੇ ਨਾਲ ਇਹ ਕਮੇਟੀ ਨੇ ਰੂਪਰੇਖਾ ਤਿਆਰ ਕਰ ਲਈ, ਔਰ ਇਸ ਨੇ ਆਉਣ ਵਾਲੇ ਦਿਨਾਂ 'ਚ ਮੰਤਰਾਲੇ ਨੂੰ ਸੌਂਪ ਦੇਣੀ ਹੈ, ਤੇ ਮੰਤਰਾਲੇ ਬਾਅਦ ਕੈਬਨਿਟ ਤੋਂ ਬਾਅਦ ਸੰਸਦ 'ਚ ਵੀ ਆ ਸਕਦੀ ਹੈ, ਜਾਂ ਸਿੱਧਾ ਇਸ ਨੂੰ ਸਰਕਾਰ ਐਲਾਨ ਵਜੋਂ ਕਿਵੇਂ ਲਿਆਉਂਦੀ ਹੈ ਦੇਖਣ ਵਾਲੀ ਗੱਲ ਹੋਊਗੀ। ਪਰ ਇਹ ਫੈਸਲਾ ਹੋਣ ਜਾ ਰਿਹਾ ਜੀ। ਹੁਣ ਇੱਕ ਪਾਸੇ ਇਹਦੇ ਨਾਲ ਵਿਚਾਰ ਪ੍ਰਗਟਾਉਣ ਤੇ ਰੋਸ ਪ੍ਰਗਟਾਉਣ ਦੇ ਉਸ ਆਜ਼ਾਦੀ ਤੇ ਤੁਹਾਡਾ ਜਿਹੜਾ ਕਹਿੰਦੇ ਆ ਕਿ ਤੁਹਾਨੂੰ ਬੋਲਣ ਦੀ, ਕਹਿਣ ਦੀ, ਸਵਾਲ ਕਰਨ ਦੀ ਆਜ਼ਾਦੀ ਹੈ, ਉਹਦੇ ਪਰ ਇੱਕ ਰੋਕ ਲੱਗਣ ਦੀ, ਜਿਹਦੀ ਪਰ ਪਹਿਲਾਂ ਹੀ ਰੋਕ ਲੱਗ ਰਹੀ ਹੈ, ਪਰ ਇੱਕ ਨਵਾਂ ਤਰੀਕਾ ਹੋਰ ਲੱਭਿਆ ਜਾ ਰਿਹਾ। ਪਰ ਇਹਦੇ ਵਿੱਚ ਦੂਸਰਾ ਪਹਿਲੂ ਜਿਹੜਾ ਉਹ ਕਹਿੰਦੇ ਨੇ ਜੀ ਕਿ ਇਹਦੇ ਨਾਲ ਮਤਲਬ ਤੁਸੀਂ ਸਰਕਾਰ ਨਾਲ ਮਤ ਰੱਖਦੇ ਹੋ, ਨਹੀਂ ਰੱਖਦੇ, ਸਹਿਮਤ ਹੁੰਦੇ ਹੋ ਤਾਂ ਨਹੀਂ ਹੁੰਦੇ, ਤਾਂ ਤੁਸੀਂ ਇਹ ਤਰੀਕਾ ਨਹੀਂ ਅਪਣਾ ਸਕਦੇ। ਪ੍ਰਵੀਨ ਜੀ, ਦੋ ਤਰੀਕੇ ਦੇ ਲੋਕਾਂ ਨੂੰ ਸਨਮਾਨ ਮਿਲਦੇ ਆ। ਠੀਕ ਹੈ ਜੀ। ਇਹ ਵੱਡੇ ਸਰਕਾਰੀ ਸਨਮਾਨ ਦੋ ਤਰੀਕਿਆਂ ਨਾਲ ਮਿਲਦੇ ਆ। ਇੱਕ ਤਰੀਕਾ ਤਾਂ ਸਿੱਧਾ ਕਿ ਤੁਹਾਡੀ ਸਮਾਜ ਨੂੰ ਦੇਣ ਹੋਵੇ, ਤੁਹਾਡਾ ਸਮਾਜ 'ਚੋਂ ਨਾਮ ਹੋਵੇ, ਤੁਹਾਡਾ ਰੁਤਬਾ ਹੋਵੇ, ਤੁਸੀਂ ਉਸ ਇਨਾਮ ਦੇ, ਸਨਮਾਨ ਦੇ ਹੱਕਦਾਰ ਹੋ, ਉਸ ਨਾਤੇ ਤੁਹਾਡੀ ਚੋਣ ਹੋ ਕੇ ਆਉਂਦੀ ਹੈ। ਕਿੰਨੇ ਹੀ ਨਾਮ ਨੇ, ਪਹਿਲੇ ਵੀ ਹੁਣ ਵੀ। ਤੇ ਦੂਸਰਾ ਤਰੀਕਾ ਸਿੱਧਾ ਕਿ ਤੁਹਾਡੀ ਸਰਕਾਰ ਨਾਲ, ਸੱਤਾ ਨਾਲ, ਤਾਕਤ ਨਾਲ, ਮੰਤਰੀਆਂ ਨਾਲ ਸੁਰ ਮਿਲਦੀ ਹੈ, ਤੇ ਤੁਸੀਂ ਕਿੰਨਿਆਂ ਨੂੰ ਕੱਟ ਕੇ, ਉਹ ਸਬਸਿਡੀ ਵਾਲਾ ਫਾਰਮੂਲਾ ਹੈ ਨਾ, ਸਿੱਧੀ ਉਹ ਪੌੜੀ ਚੜ ਜਾਂਦੀ ਹੈ ਉੱਪਰ ਨੂੰ, ਹੈ 98 ਤੇ ਜਾ ਕੇ ਬਹਿੰਦੇ ਆ। ਸੋ ਇਸ ਲਈ ਕਈ ਉਹ ਪੌੜੀ ਲਾ ਕੇ ਚੜ ਜਾਂਦੇ ਆ, ਤੇ ਜਿਹੜੇ ਪੂਰੇ ਪੜਾਅ ਸਫ਼ਰ ਕਰਦੇ ਆ ਉਹਨਾਂ ਦਾ ਹੱਕ ਮਾਰ ਲੈਂਦੇ ਆ। ਹੁਣ ਸਰਕਾਰ ਦਾ ਮੰਨਣਾ ਹੈ ਕਿ ਜਿਹੜੇ ਤਾਂ ਲੋਕ ਆਪ ਮਹਾਰੇ ਆਪਣੇ ਕਾਰਜ ਦੇ ਹਵਾਲੇ ਨਾਲ ਸਨਮਾਨ ਹਾਸਲ ਕਰਦੇ ਨੇ, ਉਹ ਤੰਗ ਵੱਧ ਕਰਦੇ ਨੇ। ਠੀਕ ਹੈ, ਕਿਉਂਕਿ ਜਿਹਨੂੰ ਮਿਲਿਆ ਹੀ ਕੰਮ ਲਈ ਹੈ, ਤੇ ਉਸ ਲਈ ਉਹਨੂੰ ਤਿਆਗ ਕਰਨ ਲੱਗੇ, ਉਹ ਗਲਤ ਨੂੰ ਗਲਤ ਕਹਿਣ ਦਾ ਦਮ ਵੀ ਰੱਖਦਾ ਹੋਊਗਾ ਨਾ, ਰੱਖਦਾ ਹੋਊ, ਬਿਲਕੁਲ ਸਹੀ ਹੈ। ਪਰ ਜਿਹਨੂੰ ਮਿਲਿਆ ਹੀ ਸਰਕਾਰੀ ਤੌਰ ਤੇ ਹੈ, ਉਹਨਾਂ ਦੀ ਵਰਤੋਂ ਰਾਜਨੀਤਿਕ ਤੌਰ ਤੇ ਹੁੰਦੀ ਹੈ। ਜਿਹਨੂੰ ਹੁਣ ਵਾਲੀ ਸਰਕਾਰ 'ਚ ਮਿਲ ਗਿਆ ਤਾਂ ਹੁਣ ਵਾਲੀ ਸਰਕਾਰ ਦੀ ਗੁਣਗਾਨ ਗਾਊਗਾ। ਅਗਲੀ ਸਰਕਾਰ ਦੇ ਸਮੇਂ ਜੇ ਕੋਈ ਪੰਗਾ ਪੈ ਗਿਆ, ਉਹੀ ਸਰਕਾਰ ਜੇ ਕਹਿ ਦੇਵੇ ਪਿਛਲੀ ਵਾਲੀ ਕਿ ਮੋੜ, ਤਾਂ ਉਹ ਮੋੜਨਗੇ। ਜੋ ਕਹੂਗੀ ਨਹੀਂ ਮੋੜਨਾ ਤਾਂ ਨਹੀਂ ਮੋੜਨਗੇ। ਬਿਲਕੁਲ ਸਹੀ ਹੈ। ਸੋ ਇਹ ਦੋ ਤਰ੍ਹਾਂ ਦੇ ਲੋਕ ਨੇ। ਸੋ ਇਹਨਾਂ ਦੋਹਾਂ ਤਰ੍ਹਾਂ ਦੇ ਤਰੀਕੇ 'ਚ ਮੈਨੂੰ ਲੱਗਦਾ ਕਿ ਪਾਰਟੀਆਂ ਨੇ, ਕਿਉਂਕਿ ਰਾਜ ਸਭਾ ਔਰ ਲੋਕ ਸਭਾ ਦੇ ਮੈਂਬਰ ਨੇ, ਔਰ ਇੱਕ ਦੂਸਰੀ ਪਾਰਟੀ ਦਾ ਮੁਖੀ ਆ, ਮੈਨੂੰ ਲੱਗਦਾ ਕਿ ਸਾਰੀਆਂ ਪਾਰਟੀਆਂ ਨੇ ਇਸ ਮਸਲੇ ਤੇ ਇੱਕਮਤ ਕਰ ਲਈ ਕਿ ਜਦੋਂ ਵੀ ਸਾਡੀ ਸਰਕਾਰ ਦੇ ਸਮੇਂ ਕੋਈ ਮੋੜਦਾ ਤਾਂ ਆਪਣਾ ਹੀ ਜਲੂਸ ਨਿਕਲਦਾ। ਇਹ ਸਵਾਲ ਦੇਸ਼ ਦੇ ਅਪਮਾਨ ਦਾ ਨਹੀਂ ਹੈ, ਇਹ ਸਵਾਲ ਸਨਮਾਨ ਦੇ ਅਪਮਾਨ ਦਾ ਨਹੀਂ ਹੈ। ਇਹ ਵਿਚਾਰ ਪ੍ਰਗਟਾਉਣ ਤੇ ਰੋਸ ਪ੍ਰਗਟਾਉਣ ਦੀ ਆਜ਼ਾਦੀ ਦੇ ਉੱਤੇ ਰੋਕ ਹੈ। ਔਰ ਮੈਨੂੰ ਲੱਗਦਾ ਸਰਕਾਰਾਂ, ਲੀਡਰ, ਸਿਆਸੀ ਧਿਰਾਂ ਇਹਨੂੰ ਆਪਣਾ ਅਪਮਾਨ ਸਮਝਦੀਆਂ ਨੇ, ਇਸ ਲਈ ਇਹ ਰੋਕ ਲਾਉਣ ਦੀ ਕਵਾਇਦ ਹੈ। ਔਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ 'ਚ ਵੱਡਾ ਮੁੱਦਾ ਬਣੂਗਾ। ਅਜੇ ਇਹ ਗੱਲ ਪ੍ਰਚਾਰ ਸਾਹਮਣੇ ਨਹੀਂ ਆਈ, ਬਕਾਇਦਾ ਤੌਰ ਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅੰਦਰ ਖਾਤੇ ਸਾਰੀ ਰੂਪਰੇਖਾ ਤੈਅ ਹੋ ਗਈ ਆ, ਔਰ ਸੱਭਿਆਚਾਰ ਮੰਤਰਾਲੇ ਨੂੰ ਸੌਂਪਣ ਦੀ ਤਿਆਰੀ ਹੋ ਗਈ ਹੈ। ਪ੍ਰਵੀਨ ਜੀ, ਠੀਕ ਹੈ। ਜਿਹੜੀ ਦੂਜੀ ਕੈਟਾਗਰੀ ਵਾਲੇ ਜਿਹੜੇ ਬੰਦੇ ਨੇ, ਜਿਹੜੇ ਲੋਕ ਨੇ, ਇਨਸਾਨ ਨੇ, ਉਹ ਤਾਂ ਇੰਨੀ ਜ਼ਰੂਰਤ ਵੀ ਨਹੀਂ ਰੱਖਦੇ ਕਿ ਸਰਕਾਰ ਦੀ ਰਾਏ ਦੇ ਵਿਰੁੱਧ ਰਾਏ ਰੱਖ ਸਕਣ। ਜਿਨ੍ਹਾਂ ਨੇ ਆਪ ਸਿਫਾਰਸ਼ਾਂ ਦੇ ਨਾਲ ਅਵਾਰਡ ਲਏ ਹੋਣ, ਉਹਨਾਂ 'ਚ ਇੰਨਾ ਦਮਖਮ ਨਹੀਂ ਹੁੰਦਾ। ਦਮਖਮ ਉਹੀ ਬੰਦਾ ਰੱਖ ਸਕਦਾ ਜਿਹੜਾ ਆਪਦੇ ਦਮ ਤੇ ਅਵਾਰਡ ਲੈ ਕੇ ਆਇਆ ਹੋਵੇ। ਹਾਂ, ਉਹਦੀ ਉਦਾਹਰਨ ਹੈ ਮਨੀਪੁਰ ਵਾਲੇ ਮਾਮਲੇ ਤੇ, ਕੌਣ ਬੋਲ ਰਿਹਾ, ਕੌਣ ਨਹੀਂ, ਪਹਿਲਵਾਨਾਂ ਦੇ ਹੱਕ 'ਚ ਕੌਣ ਬੈਠਿਆ ਸੀ, ਕੌਣ ਨਹੀਂ, ਕਿਸਾਨ ਅੰਦੋਲਨ ਦੌਰਾਨ ਕਿਹੜਾ ਕਿੱਧਰੋਂ ਬੋਲ ਰਿਹਾ ਸੀ, ਕਿੱਧਰੋਂ ਨਹੀਂ, 84 ਦੇ ਸਮੇਂ ਕਿਹੜਾ ਆਵਾਮ ਨਾਲ, ਕੌਮ ਨਾਲ, ਭਾਈਚਾਰੇ ਨਾਲ, ਪੰਜਾਬ ਨਾਲ ਖੜਿਆ ਸੀ ਤੇ ਕਿਹੜਾ ਹੋਰ ਖੜਿਆ ਸੀ। ਸਾਰੀਆਂ ਉਦਾਹਰਨਾਂ ਲੰਬੀਆਂ ਹੈਗੀਆਂ ਪ੍ਰਵੀਨ ਜੀ। 33 ਰਾਈਟਰਸ ਨੇ ਜਿਨ੍ਹਾਂ ਨੇ ਹੁਣ ਤੱਕ ਸ਼ਰਮਾ ਜੀ ਸਾਹਿਤ ਅਕੈਡਮੀ ਅਵਾਰਡ ਮੋੜੇ ਨੇ। ਬਹੁਤ ਵਾਰ ਚਰਚਾ ਹੋਈ ਹੈ, ਅਜਮੇਰ ਸਿੰਘ ਔਲਖ ਹੋਰਾਂ ਨੇ ਮੋੜਿਆ, ਦਲੀਪ ਕੌਰ ਟਿਵਾਣਾ ਜੀ ਨੇ ਮੋੜਿਆ, ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ। ਸੁਰਜੀਤ ਪਾਤਰ ਹੋਰਾਂ ਦਾ ਨਾਮ ਹੈਗਾ। ਹਾਂਜੀ, ਬਿਲਕੁਲ। ਇਸੇ ਤਰ੍ਹਾਂ ਆਪਣਾ
ਦਰਸ਼ਨ ਬੁੱਟਰ ਹੋਰੀ ਹੈਗੇ, ਗੁਰਭਜਨ ਗਿੱਲ ਹੋਰੀ ਹੈਗੇ, ਬਹੁਤ ਹਾਂਜੀ ਵੱਡੇ ਜੀ ਜੀ ਇਹ ਇੱਕ ਮਿਸਾਲ ਹੈ ਕਿ ਤੁਸੀਂ ਜ਼ਿੰਦਾ ਹੋ ਤੇ ਹੂੰ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਣਾ ਚਾਹੀਦਾ ਨਜ਼ਰ ਆਉਣੇ ਚਾਹੀਏ, ਹਨਾ ਇਹ ਇੱਕ ਉਰਦੂ ਦਾ ਇੱਕ ਸ਼ੇਅਰ ਵੀ ਹੈ ਬਿਲਕੁਲ। ਤੁਸੀਂ ਜਿਉਣੇ ਹੋ ਤੁਸੀਂ ਸੰਜੀਦਾ ਹੋ ਔਰ ਤੁਹਾਨੂੰ ਜ਼ਮਾਨੇ ਦੇ ਵਿੱਚ ਤੁਹਾਡੇ ਮੁਆਸ਼ਰੇ ਦੇ ਵਿੱਚ ਜੋ ਗਲਤ ਹੋ ਰਿਹਾ ਤੁਸੀਂ ਉਹਦੇ ਵਿਰੁੱਧ ਬੋਲਣ ਦੀ ਜ਼ਰੂਰਤ ਰੱਖਦੇ ਹੋ ਬਸ ਅੱਜ ਵੀ ਮੈਨੂੰ ਪਤਾ ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਕੋਲੇ ਇੱਕ ਨਹੀਂ ਬਲਕਿ 20 ਆਫਰਾਂ 2 ਦਰਜਨ ਆਫਰਾਂ ਹੋਣਗੀਆਂ ਕਿ ਤੁਸੀਂ ਆਪਣੀਆਂ ਵਿਸਲ ਬਲੋਰਿੰਗ ਬੰਦ ਕਰੋ ਸਾਡੀ ਵਾਲੀ ਕਤਾਰ ਚ ਆਓ ਚੁੱਪ ਕਰਕੇ ਬੈਠੋ ਨਜ਼ਾਰੇ ਮਾਣੋ ਪਰ ਉਹ ਕਿਉਂਕਿ ਉਹ ਕਿਸੇ ਗਰੀਡ ਕਰਕੇ ਨਹੀਂ ਹੈ ਉਹ ਬਾਈ ਨੇਚਰ ਹੈ ਇਹ ਗੱਲ ਸਾਨੂੰ ਸਮਝਣੀ ਪੈਣੀ ਆ ਅਸੀਂ ਬਹੁਤ ਵਾਰ ਕਈ ਚੀਜ਼ਾਂ ਨੂੰ ਅਣਗੌਲਿਆ ਸਾਨੂੰ ਲੱਗਦਾ ਕਿ ਯਾਰ ਫਲਾਂ ਬੰਦਾ ਇਹ ਕੰਮ ਕਰ ਰਿਹਾ ਠੀਕ ਹੈ ਯਾਰ ਉਹਦੀ ਮਜਬੂਰੀ ਹੈ ਜਾਂ ਪੈਸੇ ਲਈ ਕਰ ਰਿਹਾ ਪਰ ਉਹ ਪੈਸੇ ਲਈ ਨਹੀਂ ਕਰ ਰਿਹਾ ਹੁੰਦਾ ਬਹੁਤ ਲੋਕ ਐਸੇ ਨੇ ਜਿਨ੍ਹਾਂ ਲਈ ਪੈਸਾ ਸੈਕੰਡ ਚੀਜ਼ ਆ ਜਿਨ੍ਹਾਂ ਲਈ ਉਹ ਜਿਹੜੀਆਂ ਚੀਜ਼ਾਂ ਨੇ ਜੋ ਉਹਨਾਂ ਦੇ ਚਾਹੇ ਉਹ ਪੱਤਰਕਾਰ ਆ ਉਹਨੂੰ ਜੌਬ ਮਿਲ ਰਹੀ ਹੈ ਉਹਨੂੰ ਤਨਖਾਹ ਮਿਲ ਰਹੀ ਹੈ ਉਹ ਇੱਕ ਸੈਕੰਡ ਚੀਜ਼ ਹੈ ਪਰ ਉਹ ਬਾਈ ਨੇਚਰ ਵਿਸਲ ਬਲੋਰ ਹੁੰਦੇ ਨੇ ਔਰ ਇੱਕ ਦਿਨ ਮੈਂ ਕਿਸੇ ਨਾਲ ਗੱਲ ਕਰ ਰਿਹਾ ਸੀ ਉਹ ਇਸ ਇੰਡਸਟਰੀ ਦੇ ਸ਼ਖਸ ਸੀਗੇ ਜਿਨ੍ਹਾਂ ਨੂੰ ਵਿਸਲ ਬਲੋਇੰਗ ਤੱਕ ਦੀ ਡੈਫੀਨੇਸ਼ਨ ਨਹੀਂ ਸੀ ਪਤਾ ਕਿ ਵਿਸਲ ਬਲੋਇੰਗ ਕੀ ਔਰ ਉਹਦੇ ਲਈ ਤੁਹਾਨੂੰ ਲਾਇਸੈਂਸ ਦੀ ਲੋੜ ਨਹੀਂ ਹੈ ਉਹਦੇ ਲਈ ਤੁਹਾਨੂੰ ਕਿਸੇ ਤੋਂ ਮਨਜ਼ੂਰੀ ਦੀ ਲੋੜ ਨਹੀਂ ਹੈ ਵਿਸਲ ਬਲੋਇੰਗ ਤੋਂ ਤੁਸੀਂ ਕਰ ਸਕਦੇ ਹੋ ਬਸ਼ਰਤੇ ਇੱਕੋ ਚੀਜ਼ ਤੁਹਾਡੇ 'ਚ ਚਾਹੀਦੀ ਉਹ ਗਟਸ ਹੋਣੀ ਚਾਹੀਦੀ ਤੁਹਾਡੇ 'ਚ ਦਮ ਹੋਣਾ ਚਾਹੀਦਾ ਆਪਣੇ ਪੈਰਾਂ ਤੇ ਖੜਨ ਦਾ